ਨਾਜ਼ਰੀਨ, ਪਾਕਿਸਤਾਨ ਦੀ ਸਿਆਸੀ ਤਾਰੀਖ ਵਿੱਚ ਹਮੇਸ਼ਾ ਉਤਾਰ ਚੜ੍ਹਾਓ ਰਿਹਾ ਹੈ। ਇੱਥੇ ਮੁxtਲਿਫ ਕਿਸਮ ਦੇ ਤਜਰਬਾਤ ਵੀ ਹੁੰਦੇ ਰਹੇ ਨੇ। ਕਿਸੇ ਦੀ ਹਕੂਮਤ ਗਈ ਤੇ ਕੋਈ ਹਕੂਮਤ ਵਿੱਚ ਆਇਆ, ਕਿਸੇ ਦੇ ਖਿਲਾਫ ਤਹਿਰੀਕ ਚਲੀ ਤੇ ਕਿਸੇ ਨੂੰ ਜੇਲ੍ਹ ਜਾਣਾ ਪਿਆ। ਸਾਡੇ ਅੱਜ ਦੇ ਪ੍ਰਾਹੁਣੇ ਉਹ ਸਿਆਸਤਦਾਨ ਨੇ ਜਿਨ੍ਹਾਂ ਨੇ ਇਹ ਸਾਰੇ ਅਦਵਾਰ ਵੇਖੇ ਤੇ ਉਹ ਇਹ ਸਭ ਦੇ ਐਨੀ ਸ਼ਾਹਦ ਵੀ ਨੇ। ਆਓ ਮਿਲਨੇ ਆ ਸੀਨੀਅਰ ਸਿਆਸਤਦਾਨ ਤੇ ਸਾਬਕ ਵਫਾਕੀ ਵਜ਼ੀਰ ਮੁਹੰਮਦ ਅਲੀ ਦੁਰਾਨੀ ਹੋਰਾਂ ਦੇ ਨਾਲ। ਮੁਹੰਮਦ ਅਲੀ ਦੁਰਾਨੀ ਨੇ ਘਰ ਪਹੁੰਚਣ ਤੇ ਸਾਡਾ ਇਸਤਕਬਾਲ ਕੀਤਾ। ਦੁਰਾਨੀ ਸਾਹਿਬ, ਤੁਹਾਨੂੰ ਪ੍ਰਾਹੁਣੇ 'ਚ ਜੀ ਆਇਆਂ ਨੂੰ ਕਹਿੰਦੇ ਆ। ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਹੈ ਪ੍ਰਾਹੁਣੇ ਵਾਸਤੇ। जनाब तशरीफ़ लाए, बड़ी मेहरबानी। दुरानी साहब, बचपन तो शुरू करने हैं। बचपन कैसा गुजरिया जनाब दा? बचपन काफ़ी पुराना हो गया, लेकिन तुहानू पता है ओल्ड इज़ लेकिन गोल्ड। बचपन बड़ी कीमती चीज़ है, हमेशा याद रहता है। असल बचपन मेरा जड़ा है ना वो एक ख़ास माहौल च लंघिया है। असल एक तो मेरे वालिद साहब चूँकि सर्विस सन तो असी बहुत डिप्टी कमिश्नर सन, डिप्टी कमिश्नर, बाकी भी दूजी पोस्टां से भी सीनियर रहे। ब्यूरोक्रेट सन। ਤੇ ਉਹ ਇਹ ਹੈ ਕਿ ਬਹੁਤ ਟਰਾਂਸਫਰ ਹਰ 3 ਸਾਲ ਬਾਅਦ ਘਰ ਸਾਡਾ ਬਦਲ ਜਾਂਦਾ ਸੀ ਨਾ, ਤੇ ਬਚਪਨ ਵੀ ਮਾਹੌਲ ਵੀ ਬਦਲ ਜਾਂਦਾ ਸੀ। ਔਰ ਦੂਜੀ ਗੱਲ ਇਹ ਹੈ ਕਿ ਸਕੂਲ ਵੀ ਬਦਲ ਜਾਂਦਾ ਸੀ। ਔਰ ਸਕੂਲ ਦਾ ਬਦਲਣਾ ਜਿਹੜਾ ਜਿਹਨੇ ਵੇਖਿਆ ਹੋਵੇ ਉਹਨੂੰ ਹੀ ਪਤਾ ਹੁੰਦਾ ਉਹ ਕੀ ਚੀਜ਼ ਹੁੰਦੀ ਹੈ ਜੀ। ਮਤਲਬ ਬਿਲਕੁਲ ਐਸੇ ਲੱਗਦਾ ਦੁਨੀਆ ਹੀ ਬਦਲ ਗਈ ਹੈ। ਟੀਚਰ ਨਵੇਂ, ਆਸੇ ਪਾਸੇ ਬੰਦੇ ਨਵੇਂ। तो एक बहुत ही ज़्यादा नर्व्स ਨੂੰ ਸਟਰੋਂਗ ਕਰਨ ਵਾਲਾ ਪ੍ਰੋਸੈਸ ਹੁੰਦਾ ਹੈ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਜਾਣਾ। ਸਰਕਾਰੀ ਸਕੂਲਾਂ 'ਚ ਪੜ੍ਹਦੇ ਰਹੇ? ਸਰਕਾਰੀ 'ਚ ਵੀ ਪੜ੍ਹਦੇ ਰਹੇ, ਉਰਦੂ, ਇੰਗਲਿਸ਼, ਪੰਜਾਬੀ, ਸਾਰੇ ਟਾਟ ਤੋਂ ਲੈ ਕੇ ਹਰ ਚੁੱਕੇ। ਮੈਂ ਸਭ ਤੋਂ ਛੋਟਾ ਸੀ ਘਰ 'ਚ। ਅੱਛਾ ਜੀ। ਤੇ ਵਾਲਿਦ ਸਾਹਿਬ ਦੇ ਨਾਲ ਹੀ ਰਿਹਾ ਜਿੱਥੇ ਵੀ ਹੋ ਗਏ। ਬਾਕੀ ਤੇ ਵੱਡੇ ਤੇ ਜ਼ਰਾ ਇਸ ਲਈ ਮੈਂ ਜਿੱਥੇ ਉਹ ਜਾਂਦੇ ਸੀ ਉੱਥੇ ਜਿਹੜਾ ਸਕੂਲ ਮਿਲਦਾ ਸੀ ਉੱਥੇ ਅਸੀਂ ਵੜ ਜਾਂਦੇ ਸੀ। ਤੇ ਮੈਂ ਹਰ ਕਿਸਮ ਦਾ ਸਕੂਲ ਵੇਖਿਆ ਹੋਇਆ। ਲੇਕਿਨ ਬਚਪਨ ਵਿੱਚ ਇੱਕ ਫੀਚਰ ਬੜਾ ਕੌਨਸਟੈਂਟ ਹੈ, ਉਹ ਮੇਰੀ ਵਾਲਦਾ ਦਾ ਜਿਹੜਾ ਰਵੱਈਆ ਸੀ ਉਹ ਬੜਾ ਇੰਟਰਸਟਿੰਗ ਸੀ। ਮੈਂ ਬਹੁਤ ਹੀ ਜ਼ਿੱਦੀ ਸੀ। ਸੁਣਿਆ ਤੁਸੀਂ ਬੜੀ ਜ਼ਿੱਦ ਕਰਦੇ ਸੋ ਹਰ ਮਾਮਲੇ 'ਚ। ਜ਼ਿੱਦ ਅਲਟੀਮੇਟ ਜ਼ਿੱਦ, ਮਤਲਬ ਮੈਂ ਕਿਸੇ ਮਾਂ ਨੂੰ ਇੰਨੀ ਬਰਦਾਸ਼ਤ ਨਹੀਂ ਵੇਖੀ ਜਿਤਨੀ ਮੇਰੀ ਵਾਲਦਾ ਨੇ ਮੇਰੇ ਸੇ ਕੀਤੀ ਹੈ। ਤੁਸੀਂ ਤੇ ਇੱਕ ਦਫਾ ਗੁੱਸੇ 'ਚ ਉਹਨਾਂ ਨੂੰ ਬਹੁਤ ਵੱਡੀ ਗੱਲ ਵੀ ਕਹਿ ਦਿੱਤੀ ਸੀ। ਹਾਂ, ਮੈਂ ਤੇ ਮੇਰੀ ਤਾਈ ਅੰਮਾ ਸਨ, ਇੱਕ ਉਹ ਉਹਨਾਂ ਦਾ ਬੇਟਾ ਸੀ, ਅੱਲਾ ਮਗਫਰਤ ਕਰੇ, ਫੌਤ ਹੋ ਗਿਆ, ਅਤੇ ਉਹਨੂੰ ਬੜੀ ਮਾਰਦੀ ਸਨ ਨਾ ਉਹ। ਅਤੇ ਇੱਕ ਦਿਨ ਮੈਂ ਵੇਖਿਆ ਅਤੇ ਮੈਂ ਆਪਣੀ ਅੰਮੀ ਨੂੰ ਕਿਹਾ, ਮੈਂ ਕਿਹਾ ਅਗਰ ਤੁਸੀਂ ਮੇਰੇ ਨਾਲ ਇੰਝ ਕਰਦੇ ਨਾ ਤੇ ਮੈਂ ਤੁਹਾਨੂੰ ਫਾਂਸੀ ਦੇ ਦੇਵਾਂ। ਮਤਲਬ ਗੁੱਸੇ ਦੀ ਇੰਤਹਾ ਹੈ। ਅੱਛਾ, ਦੂਜੀ ਗੱਲ ਇਹ ਸੀ ਕਿ ਇੱਕ ਵਾਰੀ ਕਿੱਥੇ ਕੋਈ ਗੁੱਸਾ ਆ ਗਿਆ ਅਤੇ ਮੈਂ ਇੰਝ ਕਰਕੇ ਉਹਨਾਂ ਨੂੰ ਫੜ ਲਿਆ ਨਾ ਕਮੀਜ਼ ਤੋਂ। ਅਤੇ ਫਿਰ ਕੋਈ ਮੇਰਾ ਸ਼ਾਦੀ 'ਤੇ ਕਿਸੇ ਜਾਣਾ ਸੀ, ਉਹਨਾਂ ਨੇ ਨਾ ਉਹ ਸ਼ਾਦੀ 'ਤੇ ਗਏ ਨਾ ਕਿੱਥੇ ਵੀ ਗਏ ਅਤੇ ਮੇਰੇ ਕੋਲ ਹੀ ਬੈਠੇ ਰਹੇ ਨੇ। ਅੱਛਾ। ਹਾਂ, ਮੈਂ 3 ਦਿਨ ਖਾਣਾ ਨਹੀਂ ਖਾਂਦਾ ਸੀ, ਉਹ ਮੇਰੇ ਨਾਲ। ਅੱਛਾ, ਇੱਕ ਵਾਰੀ ਸਾਰੀ ਜ਼ਿੰਦਗੀ 'ਚ ਵਾਲਿਦ ਸਾਹਿਬ ਨੇ ਥੋੜ੍ਹਾ ਮੈਨੂੰ ਗੁੱਸੇ ਨਾਲ ਗੱਲ ਕੀਤੀ ਨਾ, ਅਤੇ ਮੈਂ ਜਦੋਂ ਦੇਖਿਆ ਕਿ ਬਹੁਤ ਹੀ ਤੰਗ ਕਰ ਰਿਹਾ, ਥੋੜ੍ਹੀ ਦੇਰ ਬਾਅਦ ਮੇਰੀ ਵਾਲਦਾ ਉਹਨਾਂ ਨੂੰ ਲੈ ਕੇ ਸਾਥ ਵਾਲੇ ਕਮਰੇ 'ਚ ਚਲੇ ਗਏ। ਉਹਨਾਂ ਨੇ ਕਿਹਾ ਇਹ ਤੁਹਾਡਾ ਮਹਿਕਮਾ ਨਹੀਂ ਹੈ। ਅੱਛਾ। ਹਾਂ, ਮੈਂ ਜੋ ਕੁਛ ਮੈਂ ਕਰ ਰਹੀ ਹਾਂ ਮੈਨੂੰ ਕਰਨ ਦਿਓ, ਤੁਸੀਂ ਯੂ ਨਾਟ ਇੰਟਰਫੇਅਰ। ਅਤੇ ਇਹ ਸਾਰੇ ਜਿਹੜਾ ਕੌਨਸਟੈਂਟ ਰਵੱਈਆ ਸੀ ਨਾ, ਗੈਰ ਮਾਮੂਲੀ ਬਰਦਾਸ਼ਤ ਦਾ ਔਰ ਪਿਆਰ ਦਾ, ਉਹਨੇ ਜਿਹੜਾ ਹੈ ਨਾ ਉਹ ਮੇਰੀ ਤਬੀਅਤ ਨੂੰ ਟੋਟਲੀ, ਮਤਲਬ ਤਬੀਅਤ ਦਾ ਸਾਰਾ ਗੁੱਸਾ ਜਿਹੜਾ ਸੀ ਨਾ ਉਹਦੇ ਕੋਈ ਜਵਾਬ ਹੀ ਕੋਈ ਨਹੀਂ ਰਿਹਾ। ਮਤਲਬ ਕਿ ਬਚਪਨ 'ਚ ਇੰਨਾ ਗੁੱਸਾ ਕਿ ਆਪਣੀ ਵਾਲਦਾ ਨੂੰ ਐਡੀ ਵੱਡੀ ਗੱਲ ਕਹਿ ਦੇਣੀ। ਅਤੇ ਹੁਣ ਅਗਰ ਤੁਹਾਡਾ ਦੇਖਿਆ ਜਾਵੇ ਤਾਂ ਟੋਟਲੀ ਚੇਂਜ, ਮਤਲਬ ਤੁਸੀਂ ਬੜੇ ਹੰਬਲ ਔਰ ਬੜੇ ਇੱਕ ਨਰਮ ਗੱਲਬਾਤ ਕਰਨ ਵਾਲੇ ਸਿਆਸਤਦਾਨ ਦੇ ਤੌਰ 'ਤੇ ਜਾਣੇ ਜਾਂਦੇ ਹੋ। ਦੇਖੋ, ਇਹਦੇ ਵਿੱਚ ਦੋ ਤਿੰਨ ਫੈਕਟਰਸ ਕੰਮ ਕਰਦੇ ਨੇ। ਪਹਿਲਾ ਫੈਕਟਰ ਤਾਂ ਹੈ ਮਾਂ ਦਾ, ਕਿ ਮਾਂ ਨੇ ਕਿਸੇ ਵੀ ਰਿਐਕਸ਼ਨ ਨੂੰ ਰਿਐਕਸ਼ਨ ਨਾਲ ਕਾਊਂਟਰ ਨਹੀਂ ਕੀਤਾ, ਬਲਕਿ ਉਹਨੂੰ ਕੰਪਲੀਟ ਅਫੈਕਸ਼ਨ ਨਾਲ ਡੀਲ ਕੀਤਾ। ਠੀਕ ਹੈ, ਉਹਦੀ ਵਜ੍ਹਾ ਨਾਲ ਉਹ ਜਿਹੜਾ ਗੁੱਸੇ ਦਾ ਹੁੰਦਾ ਨਾ ਅੰਦਰ ਦਾ ਬੱਚੇ ਦਾ ਉਬਾਲ, ਉਹ ਗਾਲਬਨ ਕੰਪਲੀਟਲੀ ਆਹਿਸਤਾ 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 ਸਪਰੈਸ ਵੀ ਹੁੰਦਾ ਹੈ ਔਰ ਉਹ ਬਿਲਕੁਲ ਨਿਕਲ ਜਾਂਦਾ ਹੈ ਇਨਸਾਨ ਦੀ ਸ਼ਖਸੀਅਤ ਤੋਂ। ਮਤਲਬ ਗੁੱਸਾ ਕਰਨ ਦਾ ਜਵਾਬ ਨਹੀਂ ਮਿਲਦਾ ਤੁਹਾਨੂੰ। ਉਸ ਤੋਂ ਬਾਅਦ ਫਿਰ ਅਗਲਾ ਫੇਜ਼ ਸ਼ੁਰੂ ਹੋ ਜਾਂਦਾ ਵਾਲਿਦ ਦਾ, ਕਿ ਵਾਲਿਦ ਦਾ ਰਵੱਈਆ ਅਗਰ ਉਹਦੇ ਨਾਲ ਹੋਵੇ, ਰੈਸ਼ਨਲਾਈਜ਼ਡ ਹੋਵੇ ਵਾਲਦਾ ਦੇ ਬਿਹੇਵੀਅਰ ਨਾਲ, ਤਾਂ ਫਿਰ ਉਹ ਮਜ਼ੀਦ ਕਾਊਂਟਰ
ਉਹਦੇ ਵਿੱਚ ਇੱਕ ਰੋਲ ਪਲੇ ਕਰਦਾ। ਜੀ ਜੀ। ਮਤਲਬ ਉਹਨਾਂ ਦਾ ਜਿਹੜਾ ਉਹ ਸਾਡੇ ਸਾਹਮਣੇ ਅਕਸਰ ਇੱਕ ਸ਼ੇਰ ਪੜਾ ਕਰਦੇ थे कि जो आला ज़र्फ़ होते हैं हमेशा झुक के मिलते हैं, ਵਾਹ ਵਾਹ ਵਾਹ। ਸੁਰਾਹੀ ਸਰ ਸਾਨੂੰ ਨੂੰ। ਕਿਉਂ? ਫਿਰ ਉਹ ਸ਼ੇਖ ਸਾਦੀ ਦੇ ਹਕਾਇਤ ਸੁਣਾਉਣੀਆਂ। ਦੂਜੀ ਗੱਲ ਜਿਹੜਾ ਉਹਨਾਂ ਦਾ ਆਪਣਾ ਰਵੱਈਆ ਸੀ ਆਜਜ਼ੀ ਦਾ, ਉਹ ਸਾਡੀ ਸ਼ਖਸੀਅਤ ਨੂੰ ਬਹੁਤ ਇਨਫਲੂਐਂਸ ਕਰਦਾ ਸੀ। ਬਿਲਕੁਲ ਸਹੀ, ਬਿਲਕੁਲ ਸਹੀ। ਔਰ ਦੂਜੀ ਗੱਲ ਜਿਹੜੀ ਗੱਲ ਮੈਨੂੰ ਘਰੋਂ ਮਿਲੀ ਉਹ ਇਹੋ ਹੀ ਸੀ ਕਿ ਬਈ ਦੁਨੀਆ ਵਿੱਚ ਇੱਜ਼ਤ ਜਿਹੜੀ ਹੁੰਦੀ ਹੈ ਉਹ ਨਹੀਂ ਹੁੰਦੀ ਜਿਹੜੀ ਤੁਸੀਂ ਆਪਣੀ ਸਮਝਦੇ ਹੋ। ਹਾਂ, ਇੱਜ਼ਤ ਆਕੜ ਵਿੱਚ ਨਹੀਂ ਹੁੰਦੀ, ਇੱਜ਼ਤ ਦੂਜੀ ਦੀ ਨਜ਼ਰ ਵਿੱਚ ਹੁੰਦੀ ਹੈ, ਦੂਜੇ ਦੀ ਸੋਚ ਵਿੱਚ ਹੁੰਦੀ ਹੈ। ਅਸੀਂ ਉਹ ਟਾਂਗੇ 'ਤੇ ਜਾਂਦੇ ਸੀ ਸਕੂਲ। ਇਹ ਕੀ ਵਾਕਿਆ ਸਰ, ਤੁਸੀਂ ਮਤਲਬ ਸਕੂਲਾਂ ਦੇ ਵਿੱਚ ਜਾਂਦੇ ਰਹੇ ਹੋ ਤੇ ਤੁਹਾਡੇ ਮਤਲਬ ਵਾਲਦ ਸਾਹਿਬ ਡਿਪਟੀ ਕਮਿਸ਼ਨਰ ਹੋਣ, ਉਸ ਦੌਰ ਦੇ ਡਿਪਟੀ ਕਮਿਸ਼ਨਰ, ਤੇ ਜਿਹੜੇ ਬੜੇ ਬਾਸਰ ਡਿਪਟੀ ਕਮਿਸ਼ਨਰ ਹੁੰਦੇ ਸਨ, ਗੱਡੀਆਂ ਵੀ ਕੋਲ ਹੁੰਦੀਆਂ ਸਨ, ਤੇ ਸਕੂਲ ਤੁਸੀਂ ਟਾਂਗੇ ਤੇ ਜਾਂਦੇ ਰਹੇ। ਕਈ ਗੱਡੀਆਂ ਇੱਕ ਨਹੀਂ ਹੁੰਦੀ, ਕਈ ਗੱਡੀਆਂ ਹੁੰਦੀਆਂ ਸੀ, ਮਤਲਬ ਸਰਕਾਰੀ ਗੱਡੀਆਂ। ਜੀ ਹਾਂ, ਜੀ ਹਾਂ। ਲੇਕਿਨ ਉਹ ਅਸੀਂ ਟਾਂਗੇ 'ਤੇ ਜਾਂਦੇ ਸੀ। ਤੇ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ, ਮੈਂ ਕਿਹਾ ਉਹ ਸਵੇਰੇ ਅਸੀਂ ਜਾ ਰਹੇ ਸੀ, ਬੜੀ ਠੰਡ ਲੱਗੀ, ਦੋਸਤੀ ਸੀ ਸਾਡੀ ਆਪਸ ਵਿੱਚ ਜੀ। ਤੇ ਉਹਨਾਂ ਨੇ ਕਿਹਾ ਮੈਂ ਤੁਹਾਡੇ ਲਈ ਬਹੁਤ ਕੁਝ ਕਰ ਸਕਦਾ, ਲੇਕਿਨ ਮੈਂ ਜੋ ਕੁਝ ਕਰ ਰਿਹਾ ਉਹ ਤੁਹਾਨੂੰ ਇੱਜ਼ਤ ਦੇ ਰਿਹਾ ਮੁਆਸ਼ਰੇ 'ਚ। ਤੇ ਮੈਂ ਵੇਖਿਆ ਕਿ ਜਦੋਂ ਅਸੀਂ ਲੰਘਦੇ ਸੀ ਤੇ ਲੋਕ ਦੂਰੋਂ ਵੇਖਦੇ ਸੀ ਤੇ ਉਹ ਖੁਸ਼ ਹੁੰਦੇ ਸੀ। ਮਤਲਬ ਇੱਕ ਉਹਨਾਂ ਦੀ ਅੱਖਾਂ 'ਚ ਇੱਕ ਇੱਜ਼ਤ ਆਉਂਦੀ ਸੀ ਸਾਡੇ ਲਈ, ਕੋਈ ਬੇਇੱਜ਼ਤੀ ਨਹੀਂ ਆਉਂਦੀ ਸੀ, ਇੱਜ਼ਤ ਆਉਂਦੀ ਸੀ ਕਿ ਬਈ ਇਹ ਜਿਹੜੇ ਨੇ ਇਹ ਮਤਲਬ ਆਜਜ਼ੀ ਨਾਲ ਆਪਣੀ ਜ਼ਿੰਦਗੀ ਗੁਜ਼ਾਰੇ। ਔਰ ਉਹਦੀ ਵਜ੍ਹਾ ਫਿਰ ਇਹ ਵੀ ਕਿ ਦੁਨੀਆ ਵਿੱਚ ਪੂਰੀ ਦੁਨੀਆ ਮੈਂ ਫਿਰੀ ਹੈ, ਕੋਈ ਹੈੱਡ ਆਫ ਸਟੇਟ ਨਹੀਂ ਹੈ ਜਿਹਨੂੰ ਅਸੀਂ ਨਾ ਮਿਲੀ, ਕਿਸੇ ਨਾਲ ਨਹੀਂ। ਮੈਨੂੰ ਕਿਸੇ ਨੇ ਕਦੀ ਮਰੂਬ ਨਹੀਂ ਕੀਤਾ, ਕਿਉਂਕਿ ਮੇਰੇ ਅੰਦਰੋਂ ਮਰੂਬੀਅਤ ਖਤਮ ਹੋ ਗਈ। ਜਦੋਂ ਤੁਹਾਡਾ ਤਾਲੁਕ ਆਮ ਆਦਮੀ ਨਾਲ, ਆਮ ਆਦਮੀ ਬਾਇਜ਼ਤ ਹੋ ਜਾਏ, ਤੇ ਫਿਰ ਜਿਹੜਾ ਐਲੀਟ ਹੁੰਦਾ ਹੈ ਤੇ ਵੱਡੇ ਵੱਡੇ ਲੋਕ ਹੁੰਦੇ ਨੇ, ਉਹਨਾਂ ਦੀ ਇੱਜ਼ਤ ਵੀ ਬਿਹਤਰ ਹੋ ਜਾਂਦੀ ਹੈ, ਉਹ ਉਹਨਾਂ ਦੀ ਜਗ੍ਹਾ 'ਤੇ ਆ ਜਾਂਦੀ ਹੈ, ਕਿਉਂਕਿ ਬਾਇਜ਼ਤ ਤੇ ਇਨਸਾਨ ਹੈ ਨਾ। ਤੇ ਸਰ ਕੋਈ ਬਚਪਨ ਦਾ ਕੋਈ ਖਾਸ ਵਾਕਿਆ, ਜਿਵੇਂ ਤੁਸੀਂ ਦੱਸਦੇ ਹੋ ਕਿ ਜ਼ਿੱਦੀ ਵੀ ਸੋ ਬੜੇ, ਸੁਣਿਆ ਤੁਸੀਂ ਲੜਾਕੇ ਵੀ ਬੜੇ ਸੋ, ਲੜੂ ਵੀ ਪੈਂਦੇ ਸੋ ਲੋਕਾਂ ਦੇ ਨਾਲ? ਨਹੀਂ, ਲੜਦਾ ਤਾਂ ਮੈਂ ਨਹੀਂ ਸੀ, ਮੈਂ ਛੋਟੇ ਉੱਤੇ ਖੈਰ ਉਹ ਗਾਰੀ 'ਚ ਹੀ ਲੜਿਆ। 302 ਦਾ ਪਰਚਾ ਵੀ ਹੋ ਗਿਆ ਤੁਹਾਡੇ ਤੇ? ਨਹੀਂ, ਉਹ ਮੇਰੇ 'ਤੇ ਹੋਇਆ ਨਾ, ਮੈਂ ਤਾਂ ਕਿਸੇ ਨੇ ਕੀਤਾ। ਅਤੇ ਉਹਦਾ ਅਸਲ ਵਿੱਚ ਮੇਰੀ ਜਿਹੜੀ ਸਾਰੀ ਜ਼ਿੰਦਗੀ ਹੈ ਨਾ, ਉਹਦੇ ਵਿੱਚ ਬਹੁਤ ਉਤਾਰ ਚੜ੍ਹਾਅ ਹੋਇਆ। ਅਤੇ ਜਦੋਂ ਸਟੂਡੈਂਟ ਲਾਈਫ ਵਿੱਚ ਅਸੀਂ ਸੀ, ਉਸ ਵੇਲੇ ਉੱਥੇ ਝਗੜੇ ਹੁੰਦੇ ਰਹਿੰਦੇ ਸੀ। ਉਹ ਇੱਕ ਝਗੜੇ 'ਚ ਮਤਲਬ ਮੈਨੂੰ ਵੀ ਬੜੀ ਕੁੱਟ ਪਈ, ਮਤਲਬ ਮੇਰੇ 17 ਸਕਾਰਸ ਨੇ, ਬੁਲੇਟ ਇੱਥੇ ਇੰਜਰੀ ਹੈ, 3 ਵਾਰੀ ਮੈਂ ਸਰਵਾਈਵ ਕੀਤਾ, ਲੇਕਿਨ ਅੱਲਾਹ ਤਾਲਾ ਨੇ ਬਚਾਇਆ। ਠੀਕ ਹੈ ਨਾ ਜੀ। ਅਤੇ ਇਸੇ ਤਰ੍ਹਾਂ ਮਤਲਬ 302 ਵੀ ਭੁਗਤਿਆ, ਅੱਲਾਹ ਤਾਲਾ ਨੇ ਬਾਇਜ਼ਤ ਤਰੀਕੇ 'ਤੇ ਉੱਥੋਂ ਬਰੀ ਵੀ ਕਰਾਇਆ। ਅਤੇ ਇਹ ਚੀਜ਼ਾਂ ਲਾਈਫ ਦਾ ਹਿੱਸਾ ਨੇ, ਲੇਕਿਨ ਬਹਰਹਾਲ ਵਨ ਲਰਨਸ। ਸਰ ਜਿਹੜੀ ਨੌਜਵਾਨੀ ਦੀ ਉਮਰ ਹੁੰਦੀ ਹੈ, ਤੁਸੀਂ ਯੂਨੀਵਰਸਿਟੀ 'ਚ ਪੜ੍ਹੇ, ਮਕੈਨੀਕਲ ਇੰਜੀਨੀਅਰਿੰਗ ਕੀਤੀ, ਉੱਥੇ ਜ਼ਾਹਰੀ ਗੱਲ ਹੈ ਕਿ ਕੋ ਐਜੂਕੇਸ਼ਨ ਹੁੰਦੀ ਹੈ, ਅਤੇ ਮਤਲਬ ਲੜਕੀਆਂ ਦੇ ਨਾਲ ਵੀ ਬੈਠ ਕੇ ਪੜ੍ਹਦੇ ਵੀ ਰਹੇ, ਜ਼ਾਹਿਰ ਕਲਾਸ ਫੈਲੋਜ਼ ਹੁੰਦੇ ਨੇ, ਅਤੇ ਕੋਈ ਨੌਜਵਾਨੀ ਦੇ ਵਿੱਚ ਕੋਈ ਐਸਾ ਕੋਈ ਸਕੈਂਡਲ ਬਣ ਗਿਆ ਹੋਵੇ? ਅਸਲ ਵਿੱਚ ਮੈਂ ਮਤਲਬ ਨੌਜਵਾਨੀ 'ਚ ਹੀ ਬਹੁਤ ਬੁੱਢਾ ਹੋ ਗਿਆ ਸੀ। ਠੀਕ ਹੈ ਨਾ, ਜਿਸ ਮੈਂ ਪੜ੍ਹਦਾ ਵੀ ਪਿਸ਼ਾਵਰ ਬੁੱਢੇ ਤਾਂ ਤੁਸੀਂ ਹੁਣ ਵੀ ਨਹੀਂ ਹੋਏ। ਠੀਕ ਹੈ ਨਾ। ਅਤੇ ਔਰ ਜ਼ਿੰਮੇਦਾਰੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜਾ ਇੱਕ ਸਟੇਟਸ ਬਣ ਜਾਂਦਾ ਇਨਸਾਨ ਦਾ ਕਿਸੇ ਇਜਤਮਾਹੀਅਤ। ਜੈਸੇ ਯੂਨੀਵਰਸਿਟੀ ਜਾ ਰਹੇ ਹੋ, ਉੱਥੇ ਤੁਹਾਡਾ ਸਟੇਟਸ ਹੈ ਅਗਰ, ਹਾਂ, ਅਤੇ ਤੁਹਾਡਾ ਔਰ ਤੁਹਾਡੀ ਰਿਸਪੈਕਟ ਸੋ ਕਾਲਡ ਐਕਵਾਇਰ ਹੋ ਗਈ ਹੈ ਕਿਸੇ ਵੀ ਵਜ੍ਹਾ ਨਾਲ, ਅਤੇ ਉਹ ਤੁਹਾਨੂੰ ਬਹੁਤ ਡਿਸਿਪਲਿਨ ਕਰ ਦਿੰਦੀ ਹੈ। ਹਾਂ, ਮਤਲਬ ਇੱਕ ਤਾਂ ਅੱਲਾ ਦਾ ਵੇਖਣਾ ਹੁੰਦਾ ਹੈ ਨਾ, ਇੱਕ ਦੁਨੀਆ ਦਾ ਵੇਖਣਾ ਜਿਹੜਾ ਹੁੰਦਾ ਹੈ, ਉਹ ਵੀ ਇਨਸਾਨ ਨੂੰ ਮੁਹਤਾਤ ਕਰ ਦਿੰਦਾ ਹੈ। ਤਾਂ ਮੇਰੀ ਜ਼ਿੰਦਗੀ ਬੜੀ ਮੁਹਤਾਤ ਗੁਜ਼ਰੀ ਹੈ। ਸਿਆਸਤ 'ਚ ਆਉਣ ਦਾ ਕੀ ਖਿਆਲ ਆਇਆ? ਤੁਸੀਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਅਤੇ ਉਸ ਤੋਂ ਬਾਅਦ ਤੁਸੀਂ ਇਸਲਾਮੀ ਜਮੀਅਤ ਤੁਲਬਾ 'ਚ ਚਲੇ ਗਏ? ਅਸਲ ਵਿੱਚ ਮੇਰੀ ਜਿਹੜੀ ਸਿਆਸਤ ਸੀ ਨਾ, ਉਹ ਇਹ ਹੋਇਆ ਕਿ ਮੈਂ ਇੰਜੀਨੀਅਰਿੰਗ ਵਿੱਚ ਅਪਲਾਈ ਕੀਤਾ ਜੀ, ਅਤੇ ਮੇਰਾ ਐਡਮਿਸ਼ਨ ਹੋ ਗਿਆ ਪਿਸ਼ਾਵਰ ਵਿੱਚ। ਅੱਛਾ ਜੀ। ਠੀਕ ਹੈ, ਮੈਂ ਪਿਸ਼ਾਵਰ ਚਲਾ ਗਿਆ, ਉੱਥੇ ਜਾ ਕੇ ਮੈਂ ਇਸਲਾਮੀ ਜਮੀਅਤ ਤਲਬਾ ਵਿੱਚ ਜੁਆਇਨ ਕਰ ਲਈ। ਤੁਸੀਂ ਨਾਜ਼ਮ ਵੀ ਰਹੇ, KPK ਦੇ ਵੀ ਨਾਜ਼ਮ ਰਹੇ, ਪੰਜਾਬ ਦੇ ਵੀ ਨਾਜ਼ਮ ਰਹੇ, ਬਣ ਗਿਆ। ਉਹ ਮੁਖਤਲਿਫ ਨਜ਼ਾਮਤਾਂ ਵੇਖ ਲਈਆਂ, ਅਤੇ ਉਹ ਨਾਜ਼ਮ ਸਾਹਿਬ ਤੇ ਵੱਡੀ ਚੀਜ਼ ਬਣ ਜਾਂਦੇ ਨੇ। ਲੇਕਿਨ ਉਸ ਦੌਰਾਨ ਇਹ 'ਚ ਇੱਕ ਹੋਰ ਡਿਵੈਲਪਮੈਂਟ ਹੋਈ ਕਿ ਅਫਗਾਨਿਸਤਾਨ ਦਾ ਸਾਰਾ ਜਿਹੜਾ ਇਹ ਸੀ ਨਾ, ਰਸ਼ੀਅਨ ਆਕੂਪੇਸ਼ਨ ਦਾ ਪੀਰੀਅਡ, ਉਹ ਸ਼ੁਰੂ ਹੋ ਗਿਆ ਜੀ।
ਤੇ ਉਹਦੀ ਵਜ੍ਹਾ ਨਾਲ ਉਸ ਪਾਸੇ ਮੇਰੀ ਬਹੁਤ ਇਨਵੋਲਵਮੈਂਟ ਹੋ ਗਈ, ਕਿਉਂਕਿ ਉਹ ਸਾਰੇ ਲੀਡਰ ਆ ਗਏ ਸੀ ਪਿਸ਼ਾਵਰ। ਪੂਰੀ ਦੁਨੀਆ ਦੀ ਦਹਿਸ਼ਤ ਵਹਿਸ਼ਤ ਸਾਰੀ ਪਿਸ਼ਾਵਰ ਵਿੱਚ ਇਕੱਠੀ ਹੋ ਗਈ ਸੀ। ਅਸੀਂ ਵੀ ਉੱਥੇ ਸੀ ਤੇ ਅਸੀਂ ਉਹਨਾਂ ਦੇ ਹੋਸਟ ਵੀ ਸੀ, ਉਹਨਾਂ ਦੇ ਦੋਸਤ ਵੀ ਸੀ, ਉਹਨਾਂ ਦੇ ਨਾਲ ਵੀ ਆਉਂਦੇ ਸੀ। ਤੇ ਜਿਤਨੇ ਵੀ ਅਫਗਾਨ ਲੀਡਰ ਨੇ ਉਹਨਾਂ ਸਾਰਿਆਂ ਨਾਲ ਮਤਲਬ ਮੇਰਾ ਤੁਹਾਡੀ ਬਹੁਤ ਜ਼ਿਆਦਾ ਕਰੀਬੀ ਸ਼ਨਾਸਾਈ ਰਹੀ ਹੈ। ਸ਼ਨਾਸਾਈ ਨਹੀਂ, ਤਾਲੁਕ ਰਿਹਾ ਹੈ, ਬਲਕਿ ਘਰ ਇਸ ਘਰ 'ਚ ਵੀ ਸਭ ਆਉਂਦੇ ਰਹੇ ਨੇ। ਤੁਸੀਂ ਗੁਲਬਦੀਨ ਹਿਕਮਤ ਯਾਰ ਦੇ ਨਾਲ ਚਲੇ ਗਏ ਅਫਗਾਨਿਸਤਾਨ, ਉੱਥੇ ਬਕਾਇਦਾ ਟ੍ਰੇਨਿੰਗ ਵੀ ਲਈ, ਤੇ ਕੀ ਜਿਹਾਦ ਕਰਨ ਚਲੇ ਗਏ ਸੋ ਤੁਸੀਂ? ਮੈਂ ਗਿਆ ਨਹੀਂ ਸੀ, ਮੈਂ ਤਾਂ ਰਹਿੰਦਾ ਹੀ ਉੱਥੇ ਸੀ, ਮੈਂ ਆਉਂਦਾ ਜਾਂਦਾ ਰਹਿੰਦਾ ਸੀ ਨਾ। ਮਤਲਬ ਇਹ ਹੈ ਕਿ ਅਸੀਂ ਜਦੋਂ 79 ਵਿੱਚ ਰਸ਼ੀਆ ਜਦੋਂ ਆਇਆ ਅਫਗਾਨਿਸਤਾਨ ਵਿੱਚ, ਉਸ ਤੋਂ ਪਹਿਲੇ ਤੋਂ ਫਿਰ ਉੱਥੋਂ ਅਫਗਾਨਿਸਤਾਨ ਤੋਂ ਲੋਕ ਆ ਗਏ ਸੀ ਪਿਸ਼ਾਵਰ, ਠੀਕ ਹੈ ਨਾ ਜੀ। ਫਿਰ ਅਸੀਂ ਵੀ ਉਹਨਾਂ ਨਾਲ ਟ੍ਰੇਨਿੰਗਾਂ ਵਗੈਰਾ ਕੀਤੀਆਂ, ਉੱਥੇ ਗਏ ਅੰਦਰ ਫਿਰਦੇ ਰਹੇ, ਪੈਦਲ ਟੁਰਦੇ ਫਿਰਦੇ ਰਹੇ, ਠੀਕ ਹੈ ਜੀ। ਇਹ ਸਾਰੇ ਅਰਸੇ 'ਚ ਅਸੀਂ ਤੇ ਮਤਲਬ ਅਫਗਾਨਾਂ ਦਾ ਔਰ ਆਪਣਾ ਦਿਫਾ ਕਰ ਰਹੇ ਸੀ, ਜਿਹੜਾ ਇੱਕ ਕੌਨਸੈਪਟ ਸੀ ਕਿ ਜੀ ਉਹ ਮਤਲਬ ਰਸ਼ੀਆ ਆ ਜਾਏਗਾ ਔਰ ਗਰਮ ਪਾਣੀ ਤੱਕ ਪਹੁੰਚ ਜਾਏਗਾ, ਆਲ ਦੈਟ ਪਤਾ ਨਹੀਂ ਹੋਣਾ ਸੀ ਨਹੀਂ ਹੋਣਾ ਸੀ, ਲੇਕਿਨ ਬਾਹਰ ਸਾਨੂੰ ਯਕੀਨ ਸੀ। ਤੇ ਅਸੀਂ ਉਹਦੇ ਮੁਕਾਬਲੇ 'ਚ ਇੱਕ ਜਿਹਾਦ ਕਰ ਰਹੇ ਸੀ, ਜਿਸ ਜਿਹਾਦ ਦੇ ਨਤੀਜੇ 'ਚ ਇੱਥੇ ਤਬਦੀਲੀ ਆਉਣੀ ਸੀ, ਠੀਕ ਹੈ ਜੀ। ਉੱਥੇ ਵੀ ਤਬਦੀਲੀ ਆਉਣੀ ਸੀ। ਉਸ ਹਿਸਾਬ ਨਾਲ ਜਜ਼ਬਾ ਸੀ ਔਰ ਜਜ਼ਬੇ ਦੇ ਤਹਿਤ ਅਸੀਂ ਲੱਗੇ ਫਿਰਦੇ ਸੀ। ਨਾ ਦਿਨ ਨਾ ਪਤਾ ਚੱਲਦਾ ਸੀ, ਨਾ ਰਾਤ ਪਤਾ ਚੱਲਦੀ ਸੀ। ਅਤੇ ਇਹ ਜਿੰਨੇ ਲੀਡਰ ਹਿਕਮਤ ਯਾਰ ਸਾਹਿਬ ਦੇ ਇਲਾਵਾ ਵੀ ਰੱਬਾਨੀ ਸਾਹਿਬ, ਸਿਆਫ ਸਾਹਿਬ, ਅਹਿਮਦ ਯੂਨਸ ਖਾਲਦ ਸਾਹਿਬ, ਸਾਰਿਆਂ ਨਾਲ ਮੇਰਾ ਬਹੁਤ ਜ਼ਾਤੀ ਇੱਕ ਮਰਾਸਿਮ ਸਨ।